ਸਮੁੰਦਰ ਦੇ ਵਿੱਚ ਜਿੱਥੇ ਵੱਡੀਆਂ ਵੱਡੀਆਂ ਮੱਛੀਆਂ ਹੁੰਦੀਆਂ ਨੇ ਉੱਥੇ ਨਿੱਕੀਆਂ ਨਿੱਕੀਆਂ ਮੱਛੀਆਂ ਵੀ ਹੁੰਦੀਆਂ ਹੀ ਨੇ। ਇੱਕ ਦਿਨ ਵੱਡੀ ਮੱਛੀ ਛੋਟੀ ਮੱਛੀ ਨੂੰ ਆਖਣ ਲੱਗੀ ਵੀ ਗੱਲ ਸੁਣ, ਮੈਂ ਇਸੇ ਸਮੁੰਦਰ ਦੇ ਵਿੱਚ ਵੱਡੀ ਹੋਈ ਹਾਂ, ਜਵਾਨ ਹੋਈ ਹਾਂ, ਤੇ ਹੁਣ ਇਸੇ ਸਮੁੰਦਰ ਦੇ ਵਿੱਚ ਹੀ ਮੈਂ ਵਡੇਰੀ ਪਈ ਹੁੰਨੀ ਆ, ਤੇ ਤੈਨੂੰ ਕੋਈ ਮੱਤ ਦੀ ਕੰਮ ਦੀ ਗੱਲ ਨਾ ਦੱਸਾਂ। ਤੇ ਉਹ ਨਿੱਕੀ ਮੱਛੀ ਹੱਸਣ ਲੱਗ ਗਈ ਤੇ ਆਖਣ ਲੱਗੀ ਵੀ ਤੂੰ ਵਡੇਰੀ ਹੋ ਗਈ ਹੈ ਤੇ ਕੋਈ ਐਵੇਂ ਪੁਰਾਣੇ ਜ਼ਮਾਨੇ ਦੀ ਕੋਈ ਗੱਲ ਤੂੰ ਦੱਸਣੀ ਹੈ। ਹੁਣ ਜਦੀਦ ਦੌਰ ਹੈ, ਜ਼ਮਾਨਾ ਬਦਲ ਗਿਆ ਹੈ, ਤੇ ਕੋਈ ਗੱਲ ਕੋਈ ਨਵੀਂ ਸੁਣਾਈ ਐਵੇਂ ਪੁਰਾਣੀਆਂ ਗੱਲਾਂ ਵਾਲੇ ਨਾ ਮੈਨੂੰ ਲਾ ਖੜੀ। ਤੇ ਵਡੇਰੀ ਮੱਛੀ ਆਖਣ ਲੱਗੀ ਨਹੀਂ ਗੱਲ ਸੁਣ, ਗੱਲ ਭਾਵੇਂ ਮੈਂ ਤੈਨੂੰ ਜਿਹੜੀ ਵੀ ਦੱਸਾਂ ਦੀ ਨਾ ਕੋਈ ਮੱਤ ਦੀ ਹੋਈ ਗੱਲ ਦੱਸਾਂਗੀ, ਕੋਈ ਤੇਰੇ ਫਾਇਦੇ ਦੀ ਗੱਲ ਹੋਏ ਦੀ, ਤੇ ਧਿਆਨ ਨਾਲ ਸੁਣ ਲੈ। ਉਹ ਨਿੱਕੀ ਮੱਛੀ ਸੁਣਨ ਵਾਸਤੇ ਹੀ ਬੜੀ ਆਵਾਜ਼ਾਰ ਸੀ ਤੇ ਆਖਣ ਲੱਗੀ ਚੱਲ ਸੁਣਾ ਹੀ ਲੈ, ਹੁਣ ਤੈਨੂੰ ਆਈ ਜੂਵੇ ਤੇ ਤੂੰ ਸੁਣਾ ਕੇ ਛੱਡਣੀ ਹੈ, ਸੁਣਾ ਕੇ ਦੀ ਗੱਲ ਸੁਣਾਣੀ ਹੈ। ਉਹ ਵੱਡੀ ਮੱਛੀ ਆਖਣ ਲੱਗੀ ਵੀ ਗੱਲ ਇਸੇ ਤਰ੍ਹਾਂ ਵੇ, ਜੇ ਤੂੰ ਕੋਈ ਬੋਟੀ ਵੇਖੇ ਨਾ, ਕੋਈ ਗੋਸ਼ਤ, ਕੋਈ ਮਾਸਾ, ਇਹ ਤੈਨੂੰ ਕੋਈ ਟੁਕੜਾ ਨਜ਼ਰ ਆਵੇ ਬੋਟੀ ਗੋਸ਼ਤ ਦਾ, ਤੇ ਇਹਨੂੰ ਖਾਈ ਨਾ। ਤੇ ਆਖਣ ਲੱਗੀ ਭੁੱਖੀ ਮਰ ਜਾ। ਉਸ ਆਖਿਆ ਨਹੀਂ ਅਗਲੀ ਗੱਲ ਸੁਣ ਲੈ, ਸ਼ਿਕਾਰ ਲੱਭ ਕੇ ਤੇ ਧਿਆਨ ਦੇ ਨਾਲ ਵੇਖ ਕੇ ਉਹਨੂੰ ਖਾਈ। ਇੰਜ ਟੁਕੜਾ ਗੋਸ਼ਤ ਦਾ ਆਇਆ ਹੋਏਗਾ ਨਾ ਤੇ ਉਹਨੂੰ ਨਾ ਖਾਈ। ਉਸ ਆਖਿਆ ਫੇਰ ਕੀ ਹੋਏਦਾ? ਉਸ ਆਖਿਆ ਹੁੰਦਾ ਇੰਜ ਕਿ ਜੇ ਤੂੰ ਉਹ ਟੁਕੜਾ ਗੋਸ਼ਤ ਦਾ ਖਾਧਾ ਨਾ, ਉਹਦੇ ਵਿੱਚ ਇੱਕ ਖੁੰਡੀ ਹੋਣੀ ਹੈ ਲੋਹੇ ਦੀ ਤਾਰ, ਉਹ ਖੁੰਡੀ ਵੱਜੀ ਹੋਣੀ ਹੈ ਕਿਸੇ ਤੰਦੀ ਦੇ ਨਾਲ। ਉਹ ਕਿਸੇ ਨੇ ਗੋਸ਼ਤ ਦਾ ਟੁਕੜਾ ਸੁੱਟਿਆ ਹੋਣਾ, ਵਿੱਚ ਉਹ ਲੋਹੇ ਦੀ ਖੁੰਡੀ ਹੋਣੀ ਹੈ। ਜਿਹੜੇ ਵੇਲੇ ਤੂੰ ਮੇਰਾ ਮਤਲਬ ਹੈ ਉਹ ਮੂੰਹ ਦੇ ਵਿੱਚ ਟੁਕੜਾ ਪਾਣਾ ਨਾ, ਤੇ ਉਹ ਖੁੰਡੀ ਤੇਰੇ ਗਲੇ ਦੇ ਵਿੱਚ ਫਸ ਜਾਣੀ ਹੈ। ਉਹ ਜਿਹੜੀ ਤੰਦੀ ਦੇ ਨਾਲ ਉਹ ਖੁੰਡੀ ਵੱਜੀ ਹੈ ਨਾ, ਉਹਨੂੰ ਉੱਤੇ ਪਤਾ ਲੱਗ ਜਾਣਾ, ਤੇ ਉਹ ਜਦੋਂ ਹਿੱਲਣੀ ਹੈ ਨਾ, ਉਹ ਤਾਰ ਡੋਰੀ ਧੜੇਕ ਮਾਰ ਕੇ ਉਹਨੇ ਬਾਹਰ ਕੱਢ ਲੈਣਾ। ਬਾਹਰ ਕੱਢ ਕੇ ਤੇ ਉਹਨਾਂ ਤੇਰੇ ਨਿੱਕੇ ਨਿੱਕੇ ਟੋਟੇ ਕਰਨੇ ਨੇ। ਟੋਟੇ ਕਰਕੇ ਫਿਰ ਉਹਨਾਂ ਤੈਨੂੰ ਲੂਣ ਲਾਣਾ, ਫਿਰ ਤਲਣ ਦੇ ਜਾਂ ਪਕਾਉਣ ਦੇ, ਫਿਰ 10 ਉਂਗਲੀਆਂ ਦੇ ਨਾਲ ਜੀਆਂ ਨੇ ਤੈਨੂੰ ਖਾਣਾ। ਫਿਰ ਬੱਤੀਆਂ ਦੰਦਾਂ ਦੇ ਨਾਲ ਮੇਰਾ ਮਤਲਬ ਹੈ ਤੂੰ ਚੱਬਕਤਨਾ ਖਾਕਤਨਾ। ਲਿਹਾਜ਼ਾ ਉਹ ਟੁਕੜਾ ਗੋਸ਼ਤ ਦਾ ਇੰਜ ਦਾ ਆਵੇ ਤੇ ਖਾਵੀ ਨਾ, ਧਿਆਨ ਕਰੀ, ਬੜਾ ਗੌਰ ਰੱਖੀ। ਉਹ ਆਖਣ ਲੱਗੀ ਉਹੀ ਗੱਲ ਕੀਤੀ ਹੈ ਨਾ, ਮੈਂ ਤੈਨੂੰ ਆਖਿਆ ਸੀ ਕੋਈ ਪੁਰਾਣੇ ਜ਼ਮਾਨੇ ਦੀ ਪੁਰਾਣੀ ਗੱਲ ਦੱਸਣ ਦੀ। ਚਲੋ ਖੈਰ, ਨਿੱਕੀ ਮੱਛੀ ਨੇ ਨਾ ਸਮੁੰਦਰ ਦੇ ਵਿੱਚ ਦੌੜ ਲਾਣੀ ਸ਼ੁਰੂ ਕਰ ਦਿੱਤੀ। ਵੇਖਿਓ ਸੂ, ਨਾ ਤੇ ਖੁੰਡੀ ਨਜ਼ਰ ਆਈ, ਨਾ ਤੰਦੀ ਨਜ਼ਰ ਆਈ, ਨਾ ਮਿਰਚ ਮਸਾਲਾ ਨਜ਼ਰ ਆਇਆ, ਨਾ 10 ਉਂਗਲੀਆਂ ਨਜ਼ਰ ਆਈਆਂ, ਤੇ ਨਾ 32 ਦੰਦ ਨਜ਼ਰ ਆਏ। ਥੋੜਾ ਵਕਤ ਗੁਜ਼ਰਿਆ ਨਾ, ਤੇ ਉਹ ਇਸੇ ਤਰ੍ਹਾਂ ਹੀ ਇੱਕ ਗੋਸ਼ਤ ਦਾ ਟੁਕੜਾ ਉਹਨੂੰ ਲੱਭਾ, ਤੇ ਉਹਨੇ ਉਹ ਖਾ ਛੜਿਆ। ਭੁੱਲ ਗਈ ਨਾ ਗੱਲ, ਜਾਂ ਨਾ ਭੁੱਲੀ, ਜਾਣ ਬੁੱਝ ਕੇ ਉਹ ਵਡੇਰੀ ਮੱਛੀ ਦੀ ਗੱਲ ਨੂੰ ਇਗਨੋਰ ਕਰ ਛੜਿਆ, ਤੇ ਉਹ ਮਤਲਬ ਟੁਕੜਾ ਖਾ ਛੜਿਆ। ਉਹੀ ਗੱਲ ਉਹ ਜਿਹੜੀ ਖੁੰਡੀ ਜਿਹੀ ਸੀ ਉਹਦੇ ਗਲੇ ਦੇ ਵਿੱਚ ਚੜੀ, ਤੇ ਉਹ ਜਿਹਨੇ ਸ਼ਿਕਾਰੀ ਨੇ ਮੇਰਾ ਮਤਲਬ ਉਹ ਖੁੰਡੀ ਸੁੱਟੀ ਸੀ ਉਹਨੇ ਕੱਢ ਲਿਆ ਬਾਹਰ। ਜਦੋਂ ਬਾਹਰ ਨਿਕਲੀ ਹੈ ਨਾ, ਤੇ ਉਹ ਜਿਹੜੀਆਂ ਗੱਲਾਂ ਵੱਡੀ ਮੱਛੀ ਨੇ ਦਸੀਆਂ ਸੀ ਨਾ, ਸੇਮ ਉਸੇ ਤਰ੍ਹਾਂ ਹੀ ਉਹਨੇ ਵੇਖਿਆ ਛੁਰੀਆਂ ਪਈਆਂ ਨੇ, ਤੇ ਉਹ 10 ਉਂਗਲੀਆਂ ਵਾਲੇ ਜੀਵ ਵੀ ਨਜ਼ਰ ਆ ਗਏ, ਤੇ 32 ਦੰਦ ਵੀ ਨਜ਼ਰ ਆ ਗਏ ਹੈਂ। ਤੇ ਜਿਹੜੇ ਵੇਲੇ ਉਹਨੇ ਬਾਹਰ ਨਿਕਲ ਕੇ ਮੰਜ਼ਰ ਵੇਖਿਆ ਤੇ ਆਖਣ ਲੱਗੀ ਓਏ ਹੋਏ ਖੁੰਝ ਗਈਆਂ। ਵਾਕਈ ਮੈਨੂੰ ਵੱਡੀ ਬੀ ਨੇ ਦੱਸਿਆ ਸੀ, ਬੀਬੀ ਹਰੀ ਆਂਦੇ ਸਨ ਕਿ ਇੰਜ ਹੋਏਦਾ, ਤੇ ਮੈਂ ਮੰਨਦੀ ਨਹੀਂ ਸਾਂ। ਲੇਕਿਨ ਅਬ ਕਿਆ ਪਛਤਾਏ ਹੋ ਜਬ ਚੁੱਗ ਗਈ ਚਿੜੀਆਂ ਖੇਤ। ਹੁਣ ਪਛਤਾਣ ਦਾ ਕੀ ਫਾਇਦਾ, ਹੁਣ ਤੇ ਉਹ ਅਗਲਾ ਪੈਂਡਾ ਸ਼ੁਰੂ ਹੋ ਗਿਆ ਨਾ। ਹਾਂਜੀ, ਇਹ ਗੱਲ ਮੇਰੀ ਸੁਣਾਉਣ ਦਾ ਮਤਲਬ ਹੈ ਕਿ ਮਾਪੇ, ਵਡੇਰੇ, ਅੰਮਾ ਜੀ ਜਾਂ ਅੱਬਾ ਜੀ, ਦਾਦਾ ਜੀ, ਨਾਨਾ ਜੀ, ਵੱਡੇ ਜੋ ਵੀ ਗੱਲ ਦੱਸਦੇ ਨੇ, ਉਹ ਆਪਣੇ ਪੁੱਤਰਾਂ, ਪੋਤਰਿਆਂ, ਦੋਤਰਿਆਂ, ਪਤਰੀਆਂ, ਭਣੇਵਿਆਂ ਨੂੰ ਕੰਮ ਦੀ ਗੱਲ ਦੱਸਦੇ ਨੇ। ਸਾਨੂੰ ਨਹੀਂ ਨਜ਼ਰ ਆਉਂਦਾ ਹੁੰਦਾ, ਅਸੀਂ ਇੰਝ ਸਮਝਦੇ ਐਵੇਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦੇ ਨੇ।
ਉਹ ਵਕਤ ਗੁਜ਼ਰ ਗਿਆ, ਹੁਣ ਜਦੀਦ ਦੌਰ ਹੈ। ਭਾਵੇਂ ਜਿੱਡਾ ਮਰਜ਼ੀ ਜਦੀਦ ਦੌਰ ਹੈ ਨਾ, ਬਾਬੇ ਬਾਬੇ ਹੀ ਹੁੰਦੇ ਨੇ। ਉਹਨਾਂ ਦੀਆਂ ਗੱਲਾਂ ਨੂੰ ਪੱਲੇ ਬੰਨ ਲੈਣਾ ਚਾਹੀਦਾ। ਕਈ ਵਾਰੀ ਮੰਨ ਕੇ ਬੜੀ ਵੱਡੀ ਮੁਸੀਬਤ ਤੋਂ ਬੰਦਾ ਬਚ ਜਾਂਦਾ ਹੈ, ਤੇ ਕਈ ਵਾਰੀ ਨਾ ਮੰਨ ਕੇ ਐਡਾ ਨੁਕਸਾਨ ਉਠਾਉਂਦਾ ਹੈ ਕਿ ਨਸਲਾਂ ਦੀਆਂ ਨਸਲਾਂ ਉਹ ਨੁਕਸਾਨ ਪੂਰਾ ਨਹੀਂ ਹੁੰਦਾ। ਜੇ ਗੱਲ ਚੰਗੀ ਲੱਗੀ ਹੋਵੇ ਤੇ ਅੱਗੇ ਸ਼ੇਅਰ ਲਾਜ਼ਮੀ ਕਰ ਚੜਿਓ। ਮੇਰੇ YouTube ਚੈਨਲ ਦਾ ਨਾਮ ਹੈ ਅਵੈਸ ਘੁੰਮਣ ਸਿਆਲਕੋਟੀ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਆ ਨਵੇਂ ਪ੍ਰੋਗਰਾਮ ਦੇ ਨਾਲ। ਅੱਲਾਹ ਸੋਹਣੇ ਦਿਵਾਲੇ। ਅਸਲਾਮ ਵਾਲੇਕੁਮ ਵਰਹਿਮਤੁल्लाह।